ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਤੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 19 ਫਰਵਰੀ 2016 7 ਫੱਗਣ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਇਸ਼ੂਜ਼ ਬਾਰੇ ਗੱਲ ਕਰਨ ਤੋਂ ਪਹਿਲਾਂ ਦੋ ਅਨਾਉਂਸਮੈਂਟਸ ਮੈਂ ਕਰਨਾ ਚਾਹੁੰਦਾ ਜੀ। ਇੱਕ ਤਾਂ ਆਉਣ ਵਾਲੇ ਸੰਡੇ ਯਾਨੀ ਕਿ 2 ਦਿਨ ਬਾਅਦ ਸਿੰਘ ਗੁਰਦੁਆਰਾ ਸਿੰਘ ਸਭਾ ਵਰਜੀਨੀਆ ਦੇ ਵਿੱਚ ਇੱਕ ਇਕੱਠ ਹੋ ਰਿਹਾ ਹੈ, ਲੋਕਲ ਗੁਰਦੁਆਰਿਆਂ ਦਾ ਵੀ, ਨਿਊਯਾਰਕ ਤੋਂ ਵੀ, ਔਰ ਉਸ ਦੇ ਉੱਤੇ ਜਿਹੜੇ ਮੁੱਖ ਮੁੱਦੇ ਜਿਹੜੇ ਕਿ ਉਹਨਾਂ ਨੇ ਫਲਾਇਰ ਦੇ ਉੱਤੇ ਪਾਏ ਨੇ, ਔਰ ਭਾਈ ਹਿੰਮਤ ਸਿੰਘ ਹੋਰਾਂ ਦੀ ਅੱਜ ਕਾਲ ਆਈ ਸੀ, ਉਹਨਾਂ ਨੇ ਮੈਨੂੰ ਵੀ ਇਨਵਾਈਟ ਕੀਤਾ ਜੀ ਉੱਥੇ ਐਡਰੈਸ ਕਰਨ ਦੇ ਲਈ ਔਰ ਡਿਸਕਸ਼ਨ ਦੇ ਲਈ। ਉਸ ਦੇ ਵਿੱਚ ਸਰਬੱਤ ਖਾਲਸਾ 2015 ਦਾ ਲੇਖਾ ਜੋਖਾ ਔਰ 2016 'ਚ ਸਰਬੱਤ ਖਾਲਸਾ ਕਿਵੇਂ ਸੁਚਾਰੂ ਢੰਗ ਨਾਲ ਹੋਏ, ਅਕਾਲ ਤਖਤ ਸਾਹਿਬ ਨੂੰ ਕਿਵੇਂ ਲਿਬਰੇਟ ਕਰਾਇਆ ਜਾਏ, ਉਸ ਦੀ ਸਰਵਉੱਚਤਾ, ਔਰ ਇੱਕ ਫਰੀडम ਮਾਰਚ ਅਪ੍ਰੈਲ ਦੇ ਮਹੀਨੇ ਜਿਹੜਾ ਕਿ ਵਾਸ਼ਿੰਗਟਨ ਡੀਸੀ 'ਚ ਰੱਖਿਆ ਜਾ ਰਿਹਾ ਹੈ, ਉਸ ਨਾਲ ਸੰਬੰਧਿਤ ਵਿਚਾਰਾਂ ਔਰ ਬਾਕੀ ਖੁੱਲੀਆਂ ਪੰਥਕ ਵਿਚਾਰਾਂ, ਉਸ ਦਾ ਜਿਹੜਾ ਏਜੰਡਾ। ਸੋ ਅਸੀਂ ਪਾਰਟਿਸਿਪੇਟ ਕਰਾਂਗੇ, ਇੱਥੋਂ ਵੀ ਹੋਰ ਵੀ ਵੀਰ ਜਾਣਗੇ ਔਰ ਵਰਜੀਨੀਆ, ਵਾਸ਼ਿੰਗਟਨ, ਮੈਰੀਲੈਂਡ ਇਲਾਕੇ ਦੇ ਗੁਰਦੁਆਰਾ ਸਾਹਿਬਾਨ ਦੇ ਨੁਮਾਇੰਦੇ ਉਸ ਵਿੱਚ ਸ਼ਮੂਲੀਅਤ ਕਰਨਗੇ ਜੀ। ਦੂਸਰੀ ਜ਼ਰੂਰੀ ਅਨਾਉਂਸਮੈਂਟ, ਅਸੀਂ ਸਮਝਦੇ ਹਾਂ ਵੀ ਇੱਕ ਸਾਡਾ ਜ਼ਰੂਰ ਥੋੜਾ ਲੈਪਸ ਰਿਹਾ ਕਿ 12 ਫਰਵਰੀ ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਜਨਮ ਦਿਨ ਜਿਹੜਾ ਕਿ ਫਤਿਹਗੜ੍ਹ ਸਾਹਿਬ 'ਚ ਮਨਾਇਆ ਗਿਆ ਹਰ ਸਾਲ ਦੀ ਤਰ੍ਹਾਂ ਜੀ। ਲਗਭਗ 20 ਸਾਲ ਪਹਿਲਾਂ ਇਹ ਪਿਰਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ਼ੁਰੂ ਕੀਤੀ ਗਈ ਸੀ ਔਰ ਹੁਣ ਬਹੁਤ ਵੱਡਾ ਇਕੱਠ ਹੁੰਦਾ ਹੈ। ਇਸ ਵਾਰ ਵੀ ਪਿਛਲੇ ਸਾਰੇ ਰਿਕਾਰਡ ਟੁੱਟੇ ਨੇ, ਬਹੁਤ ਵੱਡਾ ਇਕੱਠ ਸੀ। ਅਸੀਂ ਕੁਝ ਕਾਰਨਾਂ ਕਰਕੇ ਉਸ ਨੂੰ ਉਸ ਦਿਨ ਲਾਈਵ ਕਵਰ ਨਹੀਂ ਕਰ ਸਕੇ, ਪਰ ਦਰਸ਼ਕਾਂ ਦੀ ਮੰਗ ਦੇ ਉੱਤੇ ਵੀ ਔਰ ਹੁਣ ਜਦੋਂ ਕਿ ਸਾਡੀ ਐਕਸੈਸ ਹੋਈ ਹੈ ਉੱਥੋਂ ਦੀ ਉਹ ਸਾਰੇ ਸਮਾਗਮ ਦੀ ਫੁਟੇਜ ਦੇ ਉੱਤੇ, ਔਰ ਬੜੀ ਮਿਹਨਤ ਕਰਕੇ ਸਾਡੀ ਟੈਕਨੀਕਲ ਟੀਮ ਨੇ ਅੱਜ ਦਿਨ ਰਾਤ ਇੱਕ ਕਰਕੇ ਲਗਭਗ 3 ਘੰਟੇ ਦੀ ਉਸ ਫੁਟੇਜ ਨੂੰ ਇੱਕ ਪ੍ਰੈਜ਼ੈਂਟੇਬਲ ਸ਼ੇਪ ਦੇ ਵਿੱਚ ਜਿਹੜਾ ਉਹ ਤਿਆਰ ਕੀਤਾ ਜੀ। ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਉਸ ਨੂੰ ਸਪਾਂਸਰ ਕੀਤਾ ਗਿਆ ਔਰ ਸੈਚਰਡੇ ਔਰ ਸੰਡੇ ਕੱਲ ਵੀ 12 ਤੋਂ 3 ਦੇ ਦੁਪਹਿਰੇ ਸਲੋਟ ਦੇ ਵਿੱਚ 3 ਘੰਟੇ ਦਿਖਾਇਆ ਜਾਏਗਾ। ਫਿਰ ਸ਼ਾਮ ਨੂੰ 8 ਤੋਂ 11 ਜਿਹੜਾ ਇਸ ਨੂੰ ਰਿਪੀਟ ਕੀਤਾ ਜਾਏਗਾ ਔਰ ਐਤਵਾਰ ਵੀ ਇਹੀ ਟਾਈਮ ਸਲੋਟ 12 ਤੋਂ 3 ਤੇ 8 ਤੋਂ 11 ਜੀ। ਸੋ ਯੂਜੂਅਲੀ ਵੀਕਐਂਡ ਦੇ ਮੌਕੇ ਜਿਹੜਾ ਐਂਟਰਟੇਨਮੈਂਟ ਦੇ ਥੱਲੇ ਫਿਲਮ ਹੁੰਦੀ ਹੈ ਉਹ ਨਹੀਂ ਹੋਏਗੀ, ਸੋ ਦਰਸ਼ਕ ਦੇਖ ਸਕਣਗੇ। ਹੁਣ ਵੀ ਸਕਰੀਨ ਤੇ ਦੇਖ ਰਹੇ ਨੇ ਕਿ ਕਿਵੇਂ ਕਿੰਨਾ ਵੱਡਾ ਇਕੱਠ ਜਿਹੜਾ ਹੈ ਇਸ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਹੋਇਆ। ਸੋ ਇਹ ਮੈਂ ਜ਼ਰੂਰੀ ਸਮਝਦਾ ਸੀ ਕਿ ਵੀ ਜਾਣਕਾਰੀ ਦੇਣੀ। ਜੀ ਡਾਕਟਰ, ਸ਼ੁਕਰੀਆ। 2-3 ਖਬਰਾਂ ਜਿਹੜੀਆਂ ਅੱਜ ਮੈਂ ਡਿਸਕਸ ਕਰਨਾ ਚਾਹਾਂਗਾ ਕਿ ਇੱਕ ਸਟੇਜ ਆ ਜਾਂਦੀ ਹੈ ਕਿ ਜਦੋਂ ਬਿਮਾਰੀ ਇੰਨੀ ਕੁ ਗ੍ਰੇਵ ਹੁੰਦੀ ਹੈ, ਇੰਨੀ ਕੁ ਗੰਭੀਰ ਹੁੰਦੀ ਹੈ, ਪਰ ਉਸ ਬਿਮਾਰੀ ਦਾ ਜਿਹੜਾ ਹੈ ਉਸ ਨੂੰ ਮੰਨਣ ਜਾਂ ਐਕਸੈਪਟ ਕਰਨ ਕਿ ਬਿਮਾਰੀ ਹੈ ਔਰ ਫਿਰ ਉਸ ਦੇ ਇਲਾਜ ਲਈ ਜਿਹੜਾ ਕੋਈ ਯਤਨ ਕਰਨ ਦੀ ਥਾਂ ਤੇ ਗੱਪ ਕਲਚਰ ਚੱਲ ਰਿਹਾ ਹੁੰਦਾ ਹੈ, ਮਜ਼ਾਕ ਚੱਲ ਰਿਹਾ ਹੁੰਦਾ ਹੈ, ਜਾਂ ਉਸ ਸਾਰੀ ਸਿਚੁਏਸ਼ਨ ਦੀ ਗੰਭੀਰਤਾ ਨੂੰ ਹੀ ਜਿਹੜਾ ਉਹ ਡਿਲੂਟ ਕੀਤਾ ਜਾ ਰਿਹਾ ਹੁੰਦਾ ਹੈ। ਔਰ ਇਹੀ ਹਾਲ ਅੱਜ ਅਸੀਂ ਪੰਜਾਬ ਦੇ ਵਿੱਚ ਦੇਖਦੇ ਹਾਂ। ਬਾਕੀ ਵਿਸ਼ੇ ਤਾਂ ਅਸੀਂ ਅਕਸਰ ਡਿਸਕਸ ਕਰਦੇ ਹਾਂ, ਉਹਨਾਂ ਦੇ ਵਿੱਚ ਇੱਕ ਡਰੱਗਸ ਦਾ ਇਸ਼ੂ ਹੈ ਔਰ ਸਭ ਤੋਂ ਪਹਿਲਾਂ ਸ਼ਸ਼ੀ ਕਾਂਤ ਜਿਹੜੇ ਕਿ ਡਾਇਰੈਕਟਰ ਜਨਰਲ ਪ੍ਰਿਜ਼ਨਸ ਰਹੇ, ਉਹਨਾਂ ਨੇ ਜਦੋਂ ਇਹ ਆਵਾਜ਼ ਚੁੱਕੀ ਸੀ ਕਿ ਪੰਜਾਬ ਦੇ ਵਿੱਚ ਹਰ ਸਾਲ 60,000 ਕਰੋੜ ਦੀਆਂ ਸਿੰਥੈਟਿਕ ਡਰੱਗਸ ਪ੍ਰੋਡਿਊਸ ਹੁੰਦੀਆਂ ਨੇ, ਇਹਨਾਂ 'ਚ ਉਹ ਸ਼ਾਮਲ ਨਹੀਂ ਜਿਹੜੀਆਂ ਬਾਰਡਰ ਪਾਰ ਤੋਂ ਆਉਂਦੀਆਂ ਹੈ ਜਾਂ ਜਿਹੜੀ ਡਰੱਗ ਟ੍ਰਾਇੰਗਲ ਪਾਕਿਸਤਾਨ, ਈਰਾਨ, ਅਫਗਾਨਿਸਤਾਨ ਜਿਹੜਾ ਕਿ ਸਪਲਾਈ ਰਾਊਟ ਹੈ, ਕਿਉਂਕਿ ਅਫਗਾਨਿਸਤਾਨ 'ਚ ਬਹੁਤ ਜ਼ਿਆਦਾ ਓਪੀਅਮ ਔਰ ਉਹਦੇ 'ਚੋਂ ਹੀ ਫਿਰ ਬਹੁਤ ਸਾਰੇ ਅੱਗੋਂ ਫਰਦਰ ਡੈਰੀਵੇਟਿਵ ਹੈਰੋਇਨ ਔਰ ਦੂਜੇ ਹੁੰਦੇ ਨੇ ਜੀ। ਔਰ ਉਦੋਂ ਬਿਲਕੁਲ ਇਸ ਥਾਟ ਦਾ ਕੋਈ ਬਾਇਰ ਨਹੀਂ ਸੀ। ਉਹਨਾਂ ਨੇ ਬੜਾ ਹੌਸਲਾ ਦਿਖਾਇਆ, ਇਸ ਨੂੰ ਚੈਲੰਜ ਕੀਤਾ। ਫਿਰ ਹੌਲੀ ਹੌਲੀ ਜਦੋਂ ਫੈਕਟ
ਸਾਹਮਣੇ ਆਉਣ ਲੱਗੇ। ਅਚਾਨਕ ਭੋਲਾ ਨਾਂ ਦਾ ਬੰਦਾ ਅੜਿੱਕੇ ਚੜਿਆ, ਜਿਹੜੇ ਵਿਦਨ ਇਹਨਾਂ ਦੀ ਆਪਣੀ ਪਾਰਟੀ ਲਾਈਨ ਦੇ ਵਿੱਚ ਪੋਲਰਾਈਜੇਸ਼ਨ ਚੱਲ ਰਹੀ ਸੀ। ਵਿਕਰਮ ਮਜੀਠੀਆ ਇੰਨਾ ਕੁ ਪਾਵਰਫੁਲ ਹੋ ਰਿਹਾ ਸੀ, ਸ਼ਾਇਦ ਸੀਨੀਅਰ ਬਾਦਲ ਵੀ ਕਿਤੇ ਨਾ ਕਿਤੇ ਉਹਨੂੰ ਸਬਕ ਸਿਖਾਉਣਾ ਚਾਹੁੰਦਾ ਸੀ। ਉਹਦਾ ਨਾਂ ਵਿਕਰਮਜੀਤ ਮਜੀਠੀਆ ਨਾਲ ਜੁੜਿਆ ਔਰ ਫਿਰ ਇਹ ਮੰਗ ਉੱਠਣ ਲੱਗੀ ਕਿ ਭਾਈ ਕਿੰਨੀ ਹੈ। ਔਰ ਹੌਲੀ 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 ਫਿਰ ਇੱਕ ਸਟੇਜ ਤੇ ਬੀਜੇਪੀ ਨੇ ਵੀ ਇਸ ਨੂੰ ਆਧਾਰ ਬਣਾ ਕੇ, ਉਦੋਂ ਉਹਨਾਂ ਦੇ ਥੋੜੇ ਬਿਟਰ ਹੋ ਰਹੇ ਸੀ ਰਿਲੇਸ਼ਨ ਅਕਾਲੀਆਂ ਨਾਲ, ਇਸ ਦੇ ਉੱਤੇ ਇਵਨ ਮੁਹਿੰਮ ਵਿੱਢਣੀ ਚਾਹੀ, ਪਰ ਬਾਅਦ 'ਚ ਫਿਰ ਇਹਨਾਂ ਨੇ ਆਪਣੇ ਰੈਂਕਸ ਕਲੋਜ਼ ਕਰ ਲਏ ਔਰ ਇਕੱਠੇ ਹੋ ਗਏ। ਔਰ ਇਹ ਉਹ ਪੀਰੀਅਡ ਸੀ ਕਿ ਜਦੋਂ ਵਿਕਰਮਜੀਤ ਮਜੀਠੀਆ ਨੂੰ ਡਰੱਗ ਐਨਫੋਰਸਮੈਂਟ ਏਜੰਸੀ ਦੇ ਨਿਰੰਜਨ ਸਿੰਘ ਨੇ ਜਲੰਧਰ ਤਲਬ ਕੀਤਾ ਔਰ ਸਾਰੇ ਪਾਸੇ ਸੀ ਕਿ ਭਾਈ ਇਹ ਹੁਣ ਕੇ ਆਏਗਾ। ਔਰ ਐਨ ਉਸ ਮੌਕੇ ਦੇ ਉੱਤੇ ਇਵਨ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਦੀਆਂ ਸਭ ਸਾਂਝੀਆਂ ਰਿਸ਼ਤੇਦਾਰੀਆਂ ਨੇ, ਉਹਨੇ ਕਿਹਾ ਜੀ ਨਹੀਂ ਇਹਦੀ ਕੋਈ CBI ਇਨਕੁਆਇਰੀ ਦੀ ਲੋੜ ਨਹੀਂ ਹੈ, ਸਟੇਟ ਜਿਹੜੀ ਹੈ ਕੰਪੀਟੈਂਟ ਇਨਫ ਹੈ, ਇਹਨੂੰ ਹੈਂਡਲ ਕਰ ਸਕਦੀ ਹੈ ਜੀ। ਔਰ ਫਿਰ ਨਿਰੰਜਨ ਸਿੰਘ ਦੀ ਟ੍ਰਾਂਸਫਰ ਕਰ ਦਿੱਤੀ ਗਈ ਜਲੰਧਰੋਂ। ਸੋ ਜਿਹੜਾ 2 ਕੁ ਪੇਸ਼ੀਆਂ ਹੋਈਆਂ ਮਜੀਠੀਏ ਦੀਆਂ, ਸੋ ਜਿਹੜਾ ਕੀ ਪੀਰੀਅਡ ਸੀ ਐਵੀਡੈਂਸ ਇਕੱਠੇ ਕਰਨ ਦਾ, ਜਾਂ ਉਹਨੂੰ ਇਹ ਜਦੋਂ ਤੁਸੀਂ ਟਾਈਮ ਪਾ ਦਿੰਦੇ ਹੋ, ਜਦੋਂ ਇਹ ਕਿਹਾ ਜਾਂਦਾ ਹੈ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਇਹਦਾ ਮਤਲਬ ਹੀ ਇਹ ਹੁੰਦਾ ਹੈ ਡਿਲੇ ਇਸ ਲਈ ਕੀਤਾ ਜਾਂਦਾ ਵੀ ਐਵੀਡੈਂਸ ਖੁਰਦ-ਬੁਰਦ ਕਰ ਦਿਓ, ਜਾਂ ਜਿਹੜੇ ਵਿਟਨੈਸ ਨੇ ਉਹਨਾਂ ਨੂੰ ਮੁਕਰਾ ਦਿਓ, ਤੇ ਜਾਂ ਹੋਰ ਦਬਾਅ ਪਾ ਕੇ ਨਵੀਆਂ ਖਬਰਾਂ ਆ ਜਾਣ, ਲੋਕਾਂ ਨੂੰ ਜਿਹੜਾ ਉਹ ਭੁੱਲ ਭੁਲਾ ਜਾਂਦਾ ਹੈ ਔਰ ਉਹ ਸਾਰੀ ਗੱਲ ਜਿਹੜੀ ਹੈ ਦਬਦਬਾ ਜਾਂਦੀ ਹੈ। ਪਰ ਇਹਦੇ ਬਾਵਜੂਦ ਇਹ ਇਸ਼ੂ ਬਣ ਚੁੱਕਾ ਹੈ ਔਰ ਇਹੀ ਕਾਰਨ ਹੈ ਕਿ ਬਹੁਤ ਵਾਰ ਜਦੋਂ ਅੱਡ ਆਮ ਆਦਮੀ ਪਾਰਟੀ ਪੰਜਾਬ 'ਚ ਜਿਵੇਂ ਆਪਣਾ ਆਧਾਰ ਜਿਹੜਾ ਹੋਰ ਪੁਖਤਾ ਕਰ ਰਹੀ ਹੈ, ਉਹਨਾਂ ਨੇ ਵੀ ਇਸ ਨੂੰ ਇਸ਼ੂ ਬਣਾਇਆ, ਕੇਜਰੀਵਾਲ ਨੇ, ਦੂਸਰਿਆਂ ਨੇ, ਔਰ ਇਸ ਦੇ ਉੱਤੇ ਫਿਰ ਵੱਖ-ਵੱਖ ਸਟੱਡੀਜ਼ ਵੀ ਸ਼ੁਰੂ ਹੋਈਆਂ। ਇੱਕ ਸਟੇਜ ਤੇ ਬਾਦਲ ਕਿਆਂ ਦੀ ਮਜਬੂਰੀ ਬਣ ਗਈ, ਇਹਨਾਂ ਨੇ ਪੰਜਾਬ ਦੇ 5-7 ਹਜ਼ਾਰ ਅਮਲੀ ਫੜ ਕੇ ਕਿਹਾ ਜੀ ਅਸੀਂ ਬੜੇ ਡਰੱਗ ਸਮਗਲਰ ਫੜ ਲਏ। ਫਿਰ ਖਬਰਾਂ ਆਉਣ ਲੱਗ ਗਈਆਂ ਇੰਨੀ ਓਪੀਅਮ ਇੱਥੇ ਫੜੀ, ਇੰਨੇ ਕਰੋੜ ਦੀ ਹੈਰੋਇਨ ਇੱਥੇ ਫੜੀ। ਫਿਰ ਇਹ ਪਤਾ ਵੀ ਨਹੀਂ ਲੱਗਦਾ ਉਹ ਫੜੀ ਹੈਰੋਇਨ ਜਾਂਦੀ ਕਿੱਥੇ ਹੈ ਜੀ। ਲੇਕਿਨ ਕੁਝ ਦੇਰ ਬਾਅਦ ਇਹਨਾਂ ਦਾ ਦਾਅਵਾ ਸ਼ੁਰੂ ਹੋ ਗਿਆ ਕਿ ਜੀ ਅਸੀਂ ਇਹਦੇ ਤੇ ਕਾਬੂ ਪਾ ਲਏ। ਹੁਣ ਜਿਸ ਕਰਕੇ ਮੈਂ ਇਸ ਬੈਕਗਰਾਉਂਡ ਨੂੰ ਸਾਹਮਣੇ ਲਿਆਂਦਾ, 2 ਦਿਨ ਪਹਿਲਾਂ ਹੀ ਸੁੱਖਾ ਅਮਲੀ, ਜਿਹੜਾ ਕਿ ਜਿਸ ਬਾਰੇ ਚਰਚਾ ਹੈ ਵੀ ਖੁਦ ਅਮਲੀ ਹੈ, ਅਮਲੀ ਇਸ ਲਈ ਨਹੀਂ ਕਿ ਉਹ ਗਪੌੜ ਅਮਲੀ ਹੈ, ਕਿਉਂਕਿ ਅਮਲੀਆਂ ਦੀਆਂ ਗੱਪਾਂ ਬੜੀਆਂ ਮਸ਼ਹੂਰ ਨੇ ਔਰ ਉਹਨਾਂ ਦੀ ਕਿਉਂਕਿ ਓਪੀਅਮ ਦੇ ਨਾਲ ਇੱਕ ਅਜੀਬ ਕਿਸਮ ਦੀ ਹੈਲੂਸੀਨੇਸ਼ਨ ਮਹਿਸੂਸ ਹੁੰਦੀ ਹੈ, ਫਨੀ ਜਿਹਾ ਮਹਿਸੂਸ ਹੁੰਦਾ, ਤੇ ਉਹਨਾਂ ਦੇ ਚੁਟਕਲੇ ਵੀ ਅਮਲੀਆਂ ਦੇ ਮਸ਼ਹੂਰ ਨੇ ਜੀ। ਸੋ ਅਮਲੀਆਂ ਦੀ ਫਿਰ ਚੁਟਕਲੇ ਦੇ ਨਾਲ ਜਿਹੜੇ ਨੇ ਹੌਲੀ ਹੌਲੀ ਉਹ ਗੱਪ ਵੀ ਬਣ ਜਾਂਦੀ ਹੈ। ਸੋ ਸੁੱਖਾ ਅਮਲੀ ਜਿਹੜਾ ਹੈ ਉਸ ਦਾ ਹੁਣ ਇੱਕ ਤਕੀਆ ਕਲਾਮ ਵੀ ਹੈ। ਹੁਣ ਹੋ ਸਕਦਾ ਹੈ ਵੀ ਹੋਰ ਕਿਸਮ ਦੇ ਅਮਲ ਵੀ ਨਾਲ ਹੋਣ, ਲੇਕਿਨ ਉਸ ਦੇ ਓਪੀਅਮ ਐਡਿਕਟ ਹੋਣ ਦੀ ਗੱਲ ਕਾਫੀ ਅੰਦਰੂਨੀ ਸੋਰਸਿਸ ਚੋਂ ਜਿਹੜੀ ਹੈ ਉਹ ਠੀਕ ਹੈ। ਉਹਨੇ ਜਲੰਧਰ ਦੇ ਵਿੱਚ ਬਿਆਨ ਦਿੱਤਾ। ਹੁਣ ਗੱਲ ਇਹ ਹੈ ਵੀ ਜਦੋਂ ਕੌਮਾਂ ਨੂੰ ਪੜ੍ਹਨ ਪੜ੍ਹਾਉਣ ਦਾ ਸ਼ੌਕ ਨਾ ਹੋਏ, ਮੂਲ ਸਾਧਨ ਤੱਕ ਜਾ ਕੇ ਰਿਸਰਚ ਕਰਨ ਦੀ ਗੱਲ ਨਾ ਹੋਏ ਜੀ, ਔਰ ਫਿਰ ਜਦੋਂ ਕਿ ਅੱਜ ਟੀਵੀ ਦਾ ਜ਼ਮਾਨਾ ਆ ਗਿਆ ਹੈ, ਅੱਗੇ ਤਾਂ ਹੁੰਦਾ ਸੀ ਅਖਬਾਰ 'ਚ ਕਿਸੇ ਨੇ ਬਿਆਨ ਦਿੱਤਾ, ਕੋਈ ਚੈਲੰਜ ਹੁੰਦਾ ਸੀ, ਕੋਈ ਦੂਸਰਾ ਸੀ, ਹੁਣ ਤਾਂ ਹਰ ਸੈਕਿੰਡ ਬਾਅਦ ਇੱਕ ਇਮੇਜ ਹੁੰਦਾ ਹੈ, ਬਦਲ ਜਾਂਦਾ ਹੈ। ਔਰ ਜਦੋਂ ਇਹਨਾਂ ਨੇ ਕੇਬਲ ਰਾਹੀਂ ਸਾਰਾ ਮੀਡੀਆ ਕੰਟਰੋਲ ਕੀਤਾ, ਅਖਬਾਰ ਸਮੇਤ ਪੰਜਾਬੀ ਅਜੀਤ ਦੇ ਪਹਿਲਾਂ ਤੋਂ ਇਹਨਾਂ ਦੇ ਕੰਟਰੋਲ 'ਚ ਰਹੇ ਨੇ, ਤੇ ਫਿਰ ਬਹੁਤ ਵਾਰੀ ਫੈਕਟਸ ਕੀ ਨੇ, ਉਹਨਾਂ ਨੂੰ ਤੁਸੀਂ ਡਿਸਟੋਰਟ ਕਿਵੇਂ ਕਰਨਾ ਹੈ, ਭੰਨਣਾ ਕਿਵੇਂ, ਇਸ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਹੁਣ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਨੇ ਪੰਜਾਬ ਦੇ ਵਿੱਚ ਇੱਕ ਸਟੱਡੀ ਕੀਤੀ ਡਰੱਗਸ ਦੇ ਹਵਾਲੇ ਨਾਲ, ਔਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ 2.3 ਲੱਖ ਲੋਕ ਜਿਹੜੇ ਨੇ ਉਹ ਓਪੀਅਮ ਐਡਿਕਟ ਨੇ, ਉਹ ਲਗਾਤਾਰ ਅਮਲੀ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਅਫੀਮ, ਉਹਨਾਂ ਦੀ ਰੋਜ਼ਾਨਾ ਐਡਿਕਸ਼ਨ ਹੈ। ਔਰ 8.6 ਲੱਖ ਲੋਕ, ਲਗਭਗ 8.5 ਲੱਖ ਜਿਹੜੇ ਓਪੀਅਮ ਐਡਿਕਟ ਵੀ ਨੇ, ਜਿਹਨੂੰ ਅਸੀਂ ਕਹਿੰਦੇ ਕਿ ਮਲਟੀਪਲ ਡਰੱਗਸ ਜੀ, ਕਿ ਇੱਕੋ ਵੇਲੇ ਉਹ ਅਫੀਮ ਵੀ ਇਸਤੇਮਾਲ ਕਰਦੇ ਨੇ ਔਰ ਸਿੰਥੈਟਿਕ ਡਰੱਗਸ ਵੀ ਇਸਤੇਮਾਲ ਕਰਦੇ ਨੇ। ਸੋ ਜਦੋਂ ਹੁਣ 60,000 ਕਰੋੜ ਦੀ ਫਿਗਰ ਸ਼ਸ਼ੀਕਾਂਤ ਨੇ ਦਿੱਤੀ ਸੀ ਔਰ ਹਾਈ ਕੋਰਟ ਤੱਕ ਉਹ ਗਏ, ਅਜੇ ਵੀ ਉਸ ਦੇ ਉੱਤੇ ਹੀਅਰਿੰਗ ਜਿਹੜੀ ਹੈ ਕੁਝ ਚੱਲ ਰਹੀ ਹੈ, ਔਰ ਇਸ ਸਾਰੇ ਨੂੰ ਲੈ ਕੇ ਜਿਹੜਾ ਇਹ ਆਲ ਇੰਡੀਆ ਇੰਸਟੀਚਿਊਟ ਦੀ ਰਿਪੋਰਟ ਆਈ ਔਰ ਇਸ ਨੂੰ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਵੀ ਪੰਜਾਬ ਦੇ ਵਿੱਚ ਜਦੋਂ ਤੁਸੀਂ ਰੈਗੂਲਰ ਫਿਰ ਐਡਿਕਸ਼ਨ ਦੀ ਗੱਲ ਕਰਦੇ ਹੋ ਕਿ 0.06 ਜਿਹੜੇ ਲੋਕ ਨੇ ਉਹ ਹੁਕਡ ਔਨ ਦਾ ਡਰੱਗਸ ਨੇ ਜੀ। ਹੁਣ ਤੁਸੀਂ ਸੁੱਖੇ ਅਮਲੀ ਦਾ ਦੇਖੋ ਕਿ ਵੀ ਕਿਵੇਂ, ਜਿਹਨੂੰ ਕਹਿੰਦੇ ਨੇ ਪਲੇਇੰਗ ਵਿਦ ਦਾ ਫੈਕਟਸ, ਉਹਨੇ 2 ਦਿਨ ਪਹਿਲੇ ਜਲੰਧਰ ਦੇ ਵਿੱਚ ਬਿਆਨ ਦਿੱਤਾ। ਉਹਨੇ ਕਿਹਾ ਕਿ ਜੀ ਹੁਣ ਤਾਂ ਦੇਖ ਲਓ, ਏਮਸ ਇਹਨੂੰ ਕਹਿੰਦੇ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਉਹਨਾਂ ਦੀ ਸਟੱਡੀ ਨੇ ਵੀ ਕਹਿ ਦਿੱਤਾ ਹੈ
ਕਿ ਪੰਜਾਬ 'ਚ ਸਿਰਫ 0.06% ਲੋਕ ਹੀ ਡਰੱਗ ਐਡਿਕਟ ਨੇ ਔਰ ਸਿਰਫ ਇਹ ਤਾਂ 16,000 ਲੋਕ ਪੰਜਾਬ 'ਚ ਡਰੱਗ ਇਸਤੇਮਾਲ ਕਰਦੇ ਨੇ। ਹੁਣ ਇਹ ਜਿਹੜੀ 16,000 ਦੀ ਫਿਗਰ ਹੈ ਇਹ ਆਲ ਇੰਡੀਆ ਇੰਸਟੀਚਿਊਟ ਨੇ ਇਹ ਕਿਹਾ ਕਿ ਜਿਹੜੇ ਇਹਨਾਂ ਦੇ ਡਰੱਗ ਡੀ ਐਡਿਕਸ਼ਨ ਸੈਂਟਰ ਨੇ ਉਹਨਾਂ ਦੇ ਵਿੱਚ 16,000 ਲੋਕਾਂ ਨੇ ਆਪਣੇ ਆਪ ਨੂੰ ਭਰਤੀ ਕਰਾਇਆ। ਹਾਲਾਂਕਿ ਜਿਹੜੀ ਉਹਨਾਂ ਦੀਆਂ ਦੂਸਰੀਆਂ ਰਿਪੋਰਟਾਂ ਨੇ ਡਰੱਗ ਡੀ ਐਡਿਕਸ਼ਨ ਦੀਆਂ ਕਿ ਜਿਹੜੀ ਡਰੱਗ ਬਾਹਰ ਨਹੀਂ ਮਿਲਦੀ, ਜੇਲ੍ਹ 'ਚ ਨਹੀਂ ਮਿਲਦੀ, ਦੂਜੇ 'ਚ ਨਹੀਂ ਮਿਲਦੀ, ਉਹ ਡਰੱਗ ਡੀ ਐਡਿਕਸ਼ਨ 'ਚ ਮਿਲਦੀ ਹੈ ਔਰ ਉੱਥੇ ਬਿਜ਼ਨਸ ਬਣੀ ਹੋਈ ਹੈ। ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਵੀ ਮਾਪਿਓ ਰੋਜ਼ ਖੜੇ ਪੈ ਰਹਿੰਦੇ ਨੇ ਕਿ ਭਾਈ ਨਹੀਂ ਦੇਣੇ ਪੈਸੇ ਜਾਂ ਦੂਜਾ, ਉਹ ਉੱਥੇ ਜਾ ਕੇ ਭਰਤੀ ਹੋ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਡਰੱਗ ਜਿਹੜੀ ਹੈ ਉਹ ਕਿਸੇ ਨਾ ਕਿਸੇ ਸਾਧਨ ਰਾਹੀਂ ਹੈ, ਪੂਰਾ ਮਾਫੀਆ ਇਹਨਾਂ ਦਾ ਜਿਹਦੇ 'ਚ ਪੋਲੀਟੀਸ਼ੀਅਨ, ਪੁਲਿਸ, ਕ੍ਰਿਮੀਨਲ, ਸਮਗਲਰ ਇਹ ਸਾਰੇ ਰਲੇ ਹੋਏ ਨੇ। ਹੁਣ ਸੁੱਖੇ ਅਮਲੀ ਦੀ ਸਟੇਟਮੈਂਟ ਕਿ ਜੀ ਪੰਜਾਬ 'ਚ ਸਿਰਫ 16,000 ਲੋਕ ਅਮਲੀ ਨੇ। ਹੁਣ ਇੱਕ ਪਾਸੇ ਇਸੇ ਹੀ ਏਮਸ ਦੀ ਰਿਪੋਰਟ ਦੇ ਵਿੱਚ ਇਹ ਬੜਾ ਕਲੀਅਰਲੀ ਹੈ ਕਿ ਪੰਜਾਬ 'ਚ 7,500 ਕਰੋੜ ਦੀਆਂ ਡਰੱਗਸ ਕੰਜ਼ਿਊਮ ਹੁੰਦੀਆਂ ਨੇ ਜਿਨ੍ਹਾਂ 'ਚ ਮੈਜੋਰਿਟੀ ਸਿੰਥੈਟਿਕ ਡਰੱਗਸ ਨੇ ਔਰ ਉਹਨਾਂ 'ਚ 6,500 ਕਰੋੜ ਜਿਹੜੀ ਹੈ ਸਿਰਫ ਹੈਰੋਇਨ ਜਿਹੜੀ ਹੈ ਉਹ ਕੰਜ਼ਿਊਮ ਹੁੰਦੀ ਹੈ। ਹੁਣ ਤੁਸੀਂ ਇੱਕ ਪਾਸੇ ਦੇਖੋ ਕਿ ਵੀ ਫਿਗਰਸ ਕੀ ਨੇ ਤੇ ਸੁੱਖਾ ਅਮਲੀ ਨੇ ਕਿਹਾ ਕਿ ਜੀ ਇਹ ਜਿਹੜੀ ਫਿਗਰ ਆਈ ਹੈ ਏਮਸ ਦੀ ਕਿ 0.06% ਨੇ, ਪੰਜਾਬ ਦੇ ਵਿੱਚ ਤਾਂ ਸਿਰਫ 16,000 ਲੋਕ ਅਮਲੀ ਹੈ ਔਰ ਇਹ ਫਿਗਰ ਦਿੱਲੀ ਔਰ ਬੰਬਈ ਤੋਂ ਅੱਧੀ ਹੈ। ਇਸ ਲਈ ਫਿਕਰ ਕਰੋ ਦਿੱਲੀ ਦੀ ਔਰ ਬੰਬਈ ਦੀ ਕਿ ਉੱਥੇ ਕੀ ਚੱਲ ਰਿਹਾ ਔਰ ਇਸ ਵਿਸ਼ੇ ਦੇ ਉੱਤੇ ਪਲੱਸ ਬਹਿਬਲ ਕਲਾਂ 'ਚ ਜਿਹੜੀ ਪੁਲਿਸ ਫਾਇਰਿੰਗ ਹੋਈ, ਭਾਈ ਗੁਰਜੋਤ ਸਿੰਘ, ਰਾਮਕ੍ਰਿਸ਼ਨ ਸਿੰਘ ਸ਼ਹੀਦ ਹੋਏ, ਜਸਟਿਸ ਕਾਟਜੂ ਕਮਿਸ਼ਨ ਦੇ ਨਾਲ ਉਹਨਾਂ ਦੇ ਸੈਕਟਰੀ ਸ਼ਸ਼ੀਕਾਂਤ ਸਿੰਘ, ਡਾਇਰੈਕਟਰ ਜਨਰਲ ਪ੍ਰਿਜ਼ਨਸ, ਅੱਜ ਉਹਨਾਂ ਦੇ ਨਾਲ TV 84 ਨਿਊਜ਼ ਦੇ ਉੱਤੇ ਅੱਧਾ ਘੰਟਾ ਐਕਸਕਲੂਸਿਵ ਗੱਲਬਾਤ ਰੀਤ ਕੌਰ ਕਰਨਗੇ। ਸੋ ਇਹ ਵੀ ਦਿਲਚਸਪ ਹੈ ਕਿਉਂਕਿ ਉਹਨਾਂ ਨੂੰ ਇਸ ਡਰੱਗ ਦੇ ਮਾਮਲੇ 'ਚ ਵੀ ਉਹ ਐਕਸਪਰਟ ਨੇ। ਡਾਇਰੈਕਟਰ ਜਨਰਲ ਪ੍ਰਿਜ਼ਨ ਹੁੰਦੇ ਆ ਉਹਨਾਂ ਨੇ ਦੇਖਿਆ ਸੀ ਕਿ ਪ੍ਰਿਜ਼ਨਸ ਦੇ ਵਿੱਚ ਕਿਵੇਂ ਡਰੱਗ ਸਪਲਾਈ ਔਰ ਦੂਸਰੀ ਲਾਈਨ ਹੈ ਔਰ ਉਹ ਇਸ ਮਿਥ ਨੂੰ ਫਰਦਰ ਤੋੜਨਗੇ। ਔਰ ਹਾਲਾਂਕਿ ਇਸ ਮੁੱਦੇ ਦੇ ਉੱਤੇ ਆਲਰੇਡੀ ਜਿਹੜਾ ਭਗਵੰਤ ਮਾਨ, ਆਮ ਆਦਮੀ ਪਾਰਟੀ, ਭਾਵੇਂ ਉਹ ਵੀ ਸ਼ਰਾਬ ਦਾ ਸ਼ੌਕੀਨ ਹੈ ਲੇਕਿਨ ਚਲੋ ਪੰਜਾਬ ਤਾਂ ਹੁਣ ਸ਼ਰਾਬ ਤਾਂ ਨਸ਼ਾ ਹੀ ਨਹੀਂ ਨਾ ਮੰਨਿਆ ਜਾਂਦਾ, ਸ਼ਰਾਬ ਤਾਂ ਇੱਕ ਪਾਰਟ ਬਣਾ ਲਿਆ ਇਹਨਾਂ ਨੇ। ਲੇਕਿਨ ਉਹਨੇ ਇਹ ਗੱਲ ਬਿਲਕੁਲ ਠੀਕ ਕਹੀ ਹੈ, ਉਹਨੇ ਬੀਜੇਪੀ ਦਾ ਜਿਹੜਾ ਬ੍ਰਾਂਡ ਐਂਬੈਸਡਰ ਰਾਮਦੇਵ ਬਣਾਇਆ ਹੋਇਆ, ਇਹਨਾਂ ਦਾ ਵੀ ਸੁੱਖਾ ਅਮਲੀ ਤੇ ਇਹਦੇ ਲੂਮੜ ਬਾਪ ਦਾ ਵੀ ਦੋਸਤ ਹੈ, ਉਹਨੇ ਉਹਨੂੰ ਹੀ ਕੋਟ ਕੀਤਾ। ਉਹਨੇ ਕਿਹਾ ਕਿ ਮਈ ਦੇ ਮਹੀਨੇ 'ਚ ਹੀ ਰਾਮਦੇਵ ਨੇ ਪੰਜਾਬ 'ਚ ਆ ਕੇ ਕਿਹਾ ਸੀ ਕਿ 80% ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਨਸ਼ਿਆਂ ਦਾ ਸ਼ਿਕਾਰ ਹੈ। ਹੁਣ ਉਹਨੇ ਕਿਹਾ ਕਿ ਵੀ ਇਸ ਗੱਲ ਨੂੰ ਹੁਣ ਇਹ ਦੱਸਿਆ ਕਿ ਵੀ ਇਹ ਉਹਦਾ ਰਾਮਦੇਵ ਠੀਕ ਹੈ ਕਿ ਇਹ ਠੀਕ ਹੈ। ਫਿਰ ਉਹਨੇ ਦੂਸਰਾ ਵੀ ਉਹਨਾਂ ਨੂੰ ਕਿਹਾ ਕਿ ਭਾਈ ਇਹ ਗੱਪਾਂ 'ਚ ਯਕੀਨ ਰੱਖਦਾ ਔਰ ਪੰਜਾਬ ਦੀ ਜਵਾਨੀ ਜਿਹੜੀ ਉਹ ਬਿਲਕੁਲ ਤਬਾਹੀ ਦੇ ਰਸਤੇ ਦੇ ਉੱਤੇ ਖੜੀ ਹੈ। ਔਰ ਕੈਪਟਨ ਅਮਰਿੰਦਰ ਨੇ ਫਰਦਰ ਪੰਜਾਬ ਗਵਰਨਮੈਂਟ ਨੇ ਇਸ ਸੰਬੰਧੀ ਜਿਹੜੇ ਐਫੀਡੇਵਿਟ ਦਿੱਤੇ ਨੇ ਉਸ ਨੂੰ ਆਧਾਰ ਬਣਾ ਕੇ ਸੁੱਖੇ ਅਮਲੀ ਨੂੰ ਚੈਲੰਜ ਕੀਤਾ ਹੈ। ਅਮਰਿੰਦਰ ਨੇ ਕਿਹਾ ਕਿ ਵੀ ਜਿਹੜਾ ਐਫੀਡੇਵਿਟ ਪੰਜਾਬ ਹਰਿਆਣਾ ਹਾਈ ਕੋਰਟ 13 ਜੁਲਾਈ 2015 ਨੂੰ ਪੰਜਾਬ ਸਰਕਾਰ ਦੇ ਬਿਹਾਫ ਤੇ ਚੀਫ ਸੈਕਟਰੀ ਨੇ ਸਬਮਿਟ ਕੀਤਾ ਹੈ, ਉਸ 'ਚ ਆਇਡੈਂਟੀਫਾਈ ਕੀਤਾ ਗਿਆ ਕਿ ਪੰਜਾਬ ਦੇ ਵਿੱਚ 3 ਲੱਖ ਡਰੱਗ ਅਬਿਊਜ਼ਰ ਨੇ ਔਰ ਇਹਦੇ ਚੋਂ 13,000 ਜਿਹੜੇ ਨੇ ਉਹ ਟ੍ਰੀਟਮੈਂਟ ਲੈ ਰਹੇ ਨੇ ਡਰੱਗ ਡੀ ਐਡਿਕਸ਼ਨ ਸੈਂਟਰ 'ਚ। ਹੁਣ ਉਹਨੇ ਕਿਹਾ ਜੀ ਇਹ ਪੰਜਾਬ ਸਰਕਾਰ ਦੱਸੇ ਕਿ ਜਿਹੜੇ ਜੁਲਾਈ 13 2015 ਚਾਲਾ ਉਹਨੇ ਕਿਹਾ ਜੀ ਐਫੀਡੇਵਿਟ ਦੀ ਉਹ ਫਿਗਰ ਵੀ ਠੀਕ ਨਹੀਂ ਹੈ, ਪਰ ਜਿਹੜੇ ਜੁਲਾਈ ਮਹੀਨੇ ਦੇ ਵਿੱਚ 3 ਲੱਖ ਲੋਕ ਸੀ ਉਹ ਹੁਣ ਕਿਵੇਂ 16,000 ਰਹਿ ਗਏ ਕਿ ਵੀ ਉਹ ਗਾਇਬ ਹੋ ਗਏ, ਮਰ ਗਏ, ਠੀਕ ਹੋ ਗਏ। ਸੋ ਕੁੱਲ ਮਿਲਾ ਕੇ ਉਹਨਾਂ ਨੇ ਕਿਹਾ ਕਿ ਵੀ ਦਿਸ ਇਜ਼ ਜਸਟ ਅਬਾਊਟ 7 months ago and now Deputy CM says there are 16,620 drug addicts in Punjab which is outright lie। ਉਹਨੇ ਕਿਹਾ ਵੀ ਇਹ ਬਿਲਕੁਲ ਝੂਠ ਹੈ ਔਰ ਈਵਨ ਜਿਹੜਾ ਇਹਨਾਂ ਦਾ ਪਾਰਟਨਰ ਹੈ ਸਰਕਾਰ ਦੇ ਵਿੱਚ ਬੀਜੇਪੀ ਦਾ ਲਾਣਾ, ਬੀਜੇਪੀ ਦਾ ਜਿਹੜਾ ਡਿਪਟੀ ਜਿਹੜਾ ਪ੍ਰਧਾਨ ਹੈ ਪੰਜਾਬ ਦਾ ਕਮਲਨਾਥ, ਉਹਦੀ ਸਟੇਟਮੈਂਟ ਔਰ ਟ੍ਰਿਬਿਊਨ ਨੇ ਲਾਈ ਹੈ ਬੀਜੇਪੀ ਚੀਫ ਕੰਟਰਾਡਿਕਟਸ ਡਿਪਟੀ ਸੀਐਮ ਔਨ ਡਰੱਗ ਮੈਨੇਜ ਸੈਵੀਅਰਟੀ ਇਨ ਸਟੇਟ। ਉਹਨੇ ਹਾਲਾਂ ਗੋਲਮੋਲ ਕੀਤੀ ਹੈ ਗੱਲ, ਪਰ ਕਮਲਨਾਥ ਨੇ ਵੀ ਕਿਹਾ ਹੈ ਕਿ ਜੀ ਬਈ ਇਹ ਜਿਹੜੀ ਪੰਜਾਬ ਦੇ ਵਿੱਚ ਡਰੱਗ ਪ੍ਰੋਬਲਮ ਹੈ ਉਹ ਬੜੀ ਸੀਵੀਅਰ ਹੈ ਔਰ ਉਹਦੇ ਬਾਰੇ ਸਾਨੂੰ ਜਿਹੜਾ ਹੈ ਸੀਰੀਅਸ ਕੰਮ ਕਰਨ ਦੀ ਲੋੜ ਹੈ। The drug menace is prevalent in India, but it is harsh reality that the problem is grave in Punjab। ਕਿ ਠੀਕ ਹੈ ਭਾਵੇਂ ਇਹ ਪ੍ਰੋਬਲਮ ਭਾਰਤ ਭਰ 'ਚ ਹੈ
ਲੇਕਿਨ ਹਕੀਕਤ ਇਹ ਹੈ ਕਿ ਪੰਜਾਬ ਦੇ ਵਿੱਚ ਇਹ ਸਭ ਤੋਂ ਵਰਸਟ ਫਾਰਮ 'ਚ ਹੈ। ਹੁਣ ਜੇ ਸੁੱਖਾ ਅਮਲੀ ਦੇ ਆਪਣੇ ਪਾਰਟਨਰ ਪਲੱਸ ਰੀਅਲ ਫਿਗਰਸ ਕੁਝ ਬੋਲਦੀਆਂ ਨੇ ਜੀ, ਤੇ ਫਿਰ ਵੀ ਜੇ ਲੋਕ ਇਸ ਕਿਸਮ ਦੇ ਝੂਠ ਨੂੰ ਖਰੀਦਣ ਔਰ ਇਹ ਸਮਝਣ ਕਿ ਜੀ ਉਹਦਾ ਉਹ ਸਾਲਾ ਜੀਜਾ ਕਹਿ ਰਿਹਾ ਜੀ ਅਸੀਂ ਦੇਖੋ ਪੰਜਾਬ 6 ਲੇਨਾਂ ਵਾਲੀਆਂ ਸੜਕਾਂ ਬਣਾ ਦਿੱਤੀਆਂ, ਉਹ ਵਿਕਾਸ, ਉਹ ਵਿਕਰਮ ਮਜੀਠੀਆ ਕਹਿ ਰਿਹਾ ਪੰਜਾਬ ਸਾਨੂੰ ਪੈਸੇ ਦੀ ਕੋਈ ਕਮੀ ਨਹੀਂ, ਸਾਡੇ ਕਾਫਰ ਭਰੇ ਹੋਏ ਨੇ, ਬਿਲਕੁਲ ਬਹੁਤ ਪੈਸਾ ਸਾਡੇ ਕੋਲ। ਔਰ ਉਧਰ ਜਿਹੜਾ ਮੁਲਾਜ਼ਮਾਂ ਦਾ ਕੀ ਹਾਲ ਹੈ, ਜਿਹੜੇ ਪ੍ਰੋਜੈਕਟ ਖੜੇ ਨੇ ਬੁੱਤ ਜ਼ਰੂਰ ਲਾ ਰਹੇ ਨੇ ਤੇ ਜਾਂ ਇਹ ਸੰਗਤ ਦਰਸ਼ਨ ਤੇ ਦੂਜੇ ਤੀਜੇ ਦੇ ਨਾਂ ਥੱਲੇ ਆਪਣੇ ਲਾਇਲਿਸਟ ਨੂੰ ਪੈਸੇ ਜ਼ਰੂਰ ਵੰਡ ਰਹੇ ਨੇ। ਇੰਨਾ ਕੁ ਪਾਰਟ ਹੈ ਜੀ। ਦੂਸਰੀ ਖਬਰ ਜਿਹਨੂੰ ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਬੂਮਰੈਂਗ। ਬੂਮਰੈਂਗ ਹੁੰਦਾ ਕਿ ਜਦੋਂ ਤੁਸੀਂ ਕੋਈ ਚੀਜ਼ ਥਰੋ ਕਰਦੇ ਹੋ ਵਾਪਸ ਤੁਹਾਡੇ ਕੋਲ ਆ ਜਾਂਦੀ ਹੈ, ਜਾਂ ਅਸੀਂ ਬਹੁਤ ਵਾਰੀ ਕਹਿੰਦੇ ਹਾਂ ਕਿ ਭਾਈ ਜਦੋਂ ਤੁਸੀਂ ਦੂਸਰਿਆਂ ਦੇ ਲਈ ਟੋਆ ਪੁੱਟਦੇ ਹੋ ਤੇ ਕਈ ਵਾਰੀ ਉਸ ਦੇ ਵਿੱਚ ਆਪ ਡਿੱਗੇ ਹੁੰਦੇ ਹੋ ਜੀ। ਔਰ ਇਹਨਾਂ ਨੇ ਜਦੋਂ ਆਰਐਸਐਸ ਨੇ ਮੁਸਲਮਾਨਾਂ ਔਰ ਈਸਾਈਆਂ ਨੂੰ ਹਰਾਸ ਕਰਨਾ ਸ਼ੁਰੂ ਕੀਤਾ, ਸਿੱਖਾਂ ਬਾਰੇ ਤਾਂ ਉਹਨਾਂ ਦੀ ਨੀਤੀ ਹੈ ਵੀ ਇਹ ਤਾਂ ਹਿੰਦੂ ਧਰਮ ਦਾ ਹਿੱਸਾ ਹੀ ਨੇ, ਪਰ ਮੁਸਲਮਾਨਾਂ ਈਸਾਈਆਂ ਨੂੰ ਉਹਨਾਂ ਨੇ ਕਿਹਾ ਕਿ ਜੀ ਇਹ ਤੁਸੀਂ ਜਿਹੜੇ ਨੇ ਤੁਹਾਡੇ ਪੂਰਵਜ ਹਿੰਦੂ ਸੀ ਔਰ ਹੁਣ ਬਹੁਤ ਹੋ ਗਿਆ ਤੁਹਾਡਾ, ਤੁਸੀਂ ਮੁਸਲਮਾਨ ਈਸਾਈ ਬਹੁਤ ਬਣ ਲਿਆ, ਹੁਣ ਵਾਪਸ ਮੁੜੋ। ਔਰ ਉਹਦਾ ਨਾਂ ਰੱਖਿਆ ਉਹਨਾਂ ਨੇ ਘਰ ਵਾਪਸੀ। ਔਰ ਘਰ ਵਾਪਸੀ ਦੇ ਥੱਲੇ ਜਿਸ ਤਰੀਕੇ ਨਾਲ ਆਗਰੇ ਦੇ ਨੇੜੇ ਵੀ ਡਰਾਮਾ ਕੀਤਾ, ਮੁਸਲਮਾਨਾਂ ਨੂੰ ਇਕੱਠੇ ਕਰਕੇ ਹਵਨ ਕਰਾ ਰਹੇ ਨੇ ਦੂਜੇ ਹਾਲਾਂ, ਉਹਨਾਂ ਨੂੰ ਕਿਹਾ ਜੀ ਸਾਨੂੰ ਤਾਂ ਇਹਨਾਂ ਨੇ ਕਿਹਾ ਤੁਹਾਨੂੰ ਘਰ ਦੇਵਾਂਗੇ ਤੁਸੀਂ ਜਿਵੇਂ ਵੀ ਰਹੋ। ਉਹਨਾਂ ਨੇ 2 ਮਹੀਨੇ ਬਾਅਦ, ਉਹਨੇ 2 ਦਿਨ ਬਾਅਦ ਹੀ ਸਾਰਾ ਲਾਹ ਲੂ ਕੇ ਪਰੇ ਕਹਿੰਦੇ ਜੀ ਅਸੀਂ ਉਹੀ ਹੈ, ਅੱਲਾਹੂ ਅਕਬਰ ਹੈ ਜੀ। ਸੋ ਹੁਣ ਇਹ ਜਿਹੜਾ ਘਰ ਵਾਪਸੀ ਦਾ ਇਹਨਾਂ ਦਾ ਸੌਦਾ ਹੈ ਜੀ, ਉਹ ਇਹਨਾਂ ਨੂੰ ਹੀ ਜਿਹੜਾ ਵਾਪਸ, ਉਹਦੇ ਚ ਅੰਗਰੇਜ਼ੀ ਦੀ ਇੱਕ ਹੋਰ ਐਕਸਪ੍ਰੈਸ਼ਨ ਹੈ ਟੂ ਗੈਟ ਦਾ ਟੇਸਟ ਆਫ ਯੋਰ ਓਨ ਮੈਡੀਸਨ, ਕਿ ਜਿਹੜੀ ਦਵਾਈ ਤੁਸੀਂ ਦੂਸਰਿਆਂ ਦੇ ਮੂੰਹ 'ਚ ਤੁੰਨੀ ਹੋਈ ਹੈ ਉਹਦਾ ਸਵਾਦ ਹੁਣ ਤੁਹਾਨੂੰ ਵੀ ਚੱਖਣਾ ਪੈਣਾ। ਔਰ ਇਹ ਖਬਰ ਹੈ, ਉਹਦੀ ਹੈਡਲਾਈਨ ਹੈ ਬਾਏ ਬਾਏ ਘਰ ਵਾਪਸੀ, 5 ਲੱਖ OBCs ਪਲਾਨ ਕਨਵਰਸ਼ਨ ਟੂ ਬੁੱਧਿਜ਼ਮ। ਸੋ ਹੁਣ OBC ਨੇ ਅਦਰ ਬੈਕਵਰਡ ਕਲਾਸਿਸ ਮਹਾਰਾਸ਼ਟਰ 'ਚ ਨਾਗਪੁਰ, ਔਰ ਇਹ ਕਹਿੰਦੇ ਨੇ ਵੀ ਉੱਥੇ ਹੀ ਧੂਣੀ ਦੇਣੀ ਜਿੱਥੇ ਐਨ ਮਾਤਾ ਬੈਠੀ ਹੈ। ਹੁਣ ਨਾਗਪੁਰ ਇਹਨਾਂ ਦਾ ਹੈੱਡਕੁਆਰਟਰ ਹੈ ਜਿੱਥੋਂ ਇਹ ਸਾਰੇ ਆਰਡਰ ਨਿਕਲਦੇ ਨੇ ਇਹਨਾਂ ਦੇ RSS ਦੇ ਜੀ। ਹੁਣ ਨਾਗਪੁਰ ਦੇ ਵਿੱਚ ਹੀ 5 ਲੱਖ ਅਦਰ ਬੈਕਵਰਡ ਕਲਾਸਿਸ ਪਛੜੀਆਂ ਜਾਤੀਆਂ ਦੇ ਲੋਕਾਂ ਨੇ ਇਹ ਐਲਾਨ ਕੀਤਾ ਕਿ ਜੀ ਅਸੀਂ ਘਰ ਵਾਪਸੀ ਕਰਨ ਲੱਗੇ ਹਾਂ, ਕਿਉਂਕਿ ਅਸੀਂ ਨਾਗਾ ਅਰਜੁਨ ਜਾਂ ਸਾਡਾ ਨਾਗਾ ਟ੍ਰਾਈਬ ਬੁੱਧ ਦੇ ਨਾਲ ਜੁੜਿਆ ਟ੍ਰਾਈਬ ਹੈ। ਸੋ ਸਾਡਾ ਮੂਲ ਧਰਮ ਬੁੱਧ ਧਰਮ ਸੀ ਔਰ ਅਸੀਂ ਤੁਹਾਡੇ 'ਚ ਆ ਗਏ, ਤੁਸੀਂ ਜ਼ਾਤ ਪਾਤੀ ਸਿਸਟਮ ਦੇ ਵਿੱਚ ਸਾਡੇ ਨਾਲ ਜੋ ਨਫ਼ਰਤ ਔਰ ਜੋ ਇਜ਼ਹਾਰ ਕੀਤਾ, ਸਾਨੂੰ ਲੱਗਦਾ ਵੀ ਸਾਡੀ ਕੋਈ ਥਾਂ ਨਹੀਂ ਹੈ ਤੁਹਾਡੇ ਹਿੰਦੂ ਧਰਮ ਤੇ ਅਸੀਂ ਵਾਪਸ ਜਾ ਰਹੇ ਹਾਂ। ਔਰ ਇਸ ਖਬਰ 'ਚ ਉਹਨਾਂ ਨੇ ਕਿਹਾ ਕਿ ਬਾਏ ਬਾਏ ਹਿੰਦੂ ਧਰਮ ਨੂੰ, ਕਿ ਵੀ ਅਸੀਂ ਇਹ ਆਉਣ ਵਾਲੇ ਦਿਨਾਂ 'ਚ ਬੁੱਧ ਬਣਾਂਗੇ ਜੀ। ਔਰ ਇਹਦੀ ਖਬਰ ਹੈ ਥੋੜੀ ਡਿਟੇਲ। After decades of being victimized by Manu Smriti's undying caste system that prevails in the Hindu faith, up to 5 lakh people belonging to other backward classes population in Nagpur have declared their decision to convert to Buddhism. ਉਹਨਾਂ ਨੇ ਕਿਹਾ ਕਿ ਜੀ ਵੀ ਕਈ ਦਹਾਕਿਆਂ 'ਚ ਮਨੂ ਸਮ੍ਰਿਤੀ ਦੇ ਜ਼ਾਤ-ਪਾਤੀ ਸਿਸਟਮ ਥੱਲੇ ਔਰ ਹਿੰਦੂ ਧਰਮ ਦੇ ਨਾਂ ਥੱਲੇ ਸਫ਼ਰ ਕਰਨ ਵਾਲੇ 5 ਲੱਖ ਲੋਕਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਵਾਪਸ ਜਿਹੜਾ ਆਪਣੇ ਧਰਮ ਦੇ ਵਿੱਚ ਜਾਵਾਂਗੇ, ਬੁੱਧ ਧਰਮ। ਦਾ ਪ੍ਰੈਜ਼ੀਡੈਂਟ ਆਫ ਸਤਿਆ ਸ਼ੋਧਕ OBC ਪਰਿਸ਼ਦ ਹਨੂਮੰਤ ਉਪਰੇ who spoke to DNA was quoted as saying, ਇਹ DNA ਪਬਲੀਕੇਸ਼ਨ ਹੈ ਜੇ ਖਬਰ ਛਪੀ ਹੈ ਜੀ, ਉਹਨਾਂ ਦੇ ਪ੍ਰੈਜ਼ੀਡੈਂਟ ਦਾ ਨਾਮ ਹੈ, ਉਹਨੇ ਕਿਹਾ ਗੱਲਬਾਤ ਕਰਦੇ, we were treated as shudras in spite of being in Hinduism for a long time. ਲੰਬਾ ਵਕਤ ਅਸੀਂ ਹਿੰਦੂ ਧਰਮ 'ਚ ਰਹੇ ਪਰ ਸਾਨੂੰ ਸ਼ੂਦਰ ਦੀ ਤਰ੍ਹਾਂ ਸਾਡੇ ਨਾਲ ਸਲੂਕ ਹੋਇਆ। So we felt that it's better to go back to our original religion Buddhism. OBCs are Nagvanshi and so Buddhism is our real religion. We want to do our Kar Vapsi by embracing Buddhism. ਉਹਨਾਂ ਨੇ ਕਿਹਾ ਕਿ ਜੀ ਅਸੀਂ ਲੰਬਾ ਵਕਤ ਜਿਹੜਾ ਸ਼ੂਦਰ ਬਣ ਕੇ ਹੀ ਰਹੇ, ਸਾਡੇ ਨਾਲ ਬਹੁਤ ਵਿਤਕਰਾ ਹੋਇਆ ਔਰ ਸਾਡਾ ਅਦਰ ਬੈਕਵਰਡ ਕਲਾਸਿਸ ਦਾ ਜਿਹੜਾ ਓਰੀਜਨਲ ਧਰਮ ਸੀ ਉਹ ਨਾਗਵੰਸ਼ੀ ਹੈ, ਅਸੀਂ ਬੁੱਧ ਧਰਮ ਸਾਡਾ ਧਰਮ ਹੈ ਔਰ ਅਸੀਂ ਘਰ ਵਾਪਸੀ ਕਰਨਾ ਚਾਹੁੰਦੇ ਔਰ ਅਸੀਂ ਬੁੱਧਿਜ਼ਮ ਜਿਹੜਾ ਹੈ ਉਹ ਅਡਾਪਟ ਕਰਾਂਗੇ। Tired of facing relentless discrimination on the basis of their caste, a large number of people belonging to OBC category have already started registering for their mass conversion to Buddhism. ਉਹਨਾਂ ਨੇ ਆਪਣੇ ਨਾਂ ਰਜਿਸਟਰ ਕਰਾਣੇ ਸ਼ੁਰੂ ਕਰ ਦਿੱਤੇ ਨੇ ਕਿ ਵੀ ਅਸੀਂ ਜਿਹੜਾ ਉਹ ਵਾਪਸ ਮੁੜਨ ਲੱਗੇ
ਔਰ ਇਹ ਉਹਨਾਂ ਦੇ ਮੁਤਾਬਕ ਉਪਰੇ ਦੇ ਮੁਤਾਬਕ ਹੀ ਕਿ ਜਿਹੜੀ ਮਹਾਰਾਸ਼ਟਰ ਦੀ OBC ਪੋਪੂਲੇਸ਼ਨ ਹੈ 2016 ਸਾਲ ਦੇ ਵਿੱਚ ਉਹਨਾਂ ਚੋਂ 5 ਲੱਖ ਲੋਕ ਜਿਹੜੇ ਨੇ ਉਹ ਵਾਪਸ ਬੁੱਧ ਧਰਮ 'ਚ ਚਲੇ ਜਾਣਗੇ। ਸੋ RSS ਨੂੰ ਵਧਾਈਆਂ ਘਰ ਵਾਪਸੀ ਦੀਆਂ। ਘਰ ਵਾਪਸੀ ਸ਼ੁਰੂ ਹੀ ਉਹਨਾਂ ਨੇ ਕੀਤੀ ਹੈ। ਹੁਣ ਇਹ ਨਹੀਂ ਨਾ ਪਤਾ ਵੀ ਘਰ ਕਿੱਧਰ ਨੂੰ ਹੈ। ਔਰ ਲੇਕਿਨ ਇੱਕ ਪਾਸੇ ਇਹਨਾਂ ਦੇ ਜ਼ਬਰ ਦਾ ਸ਼ਿਕਾਰ ਇਹ ਲੋਕ ਰਿਐਕਟ ਕਰ ਰਹੇ ਨੇ। ਜਿਵੇਂ ਈਵਨ ਦਿੱਲੀ ਦੇ ਵਿੱਚ ਵੀ ਇਸ ਦੇ ਉੱਤੇ ਆਵਾਜ਼ ਬੁਲੰਦ ਹੋਈ, ਭਾਵੇਂ JNU 'ਚ, ਔਰ ਜਿਵੇਂ ਉਹਨਾਂ ਨੇ ਕਰਕੇ ਤਿਰੰਗਾ ਲਹਿਰਾਣ ਦੇ ਨਾਂ ਥੱਲੇ ਕਿਵੇਂ ਸਾਰੀਆਂ ਸੈਂਟਰਲ ਯੂਨੀਵਰਸਿਟੀਆਂ 'ਚ ਮਤਾ ਪਾਸ ਕਰਵਾ ਲਿਆ। ਔਰ ਜਿਹੜਾ RSS ਔਰ BJP ਦੀ ਪਲਾਨ ਹੈ ਉਹ ਬਰਾਬਰ ਜਾਰੀ ਹੈ। ਉਹਨਾਂ ਨੂੰ ਕੋਈ ਫਰਕ, ਜਿਵੇਂ ਨਾਜ਼ੀਆਂ ਨੂੰ ਕ੍ਰਿਟਿਸਿਜ਼ਮ ਵੀ ਹੁੰਦਾ ਸੀ, ਦੂਜਾ ਵੀ ਹੁੰਦਾ ਸੀ, ਇਹਨਾਂ ਨੇ ਕੈਲਕੂਲੇਟ ਕੀਤਾ ਹੋਇਆ। ਇਹਨਾਂ ਨੂੰ ਪਤਾ ਹੈ ਵੀ ਜਿਹੜੇ ਲੋਕ ਖੁੱਲੇ ਮਾਈਂਡ ਸੈਕੂਲਰ ਦੂਸਰੇ ਨੇ ਉਹ ਕਰਨਗੇ, ਪਰ ਉਹਨਾਂ ਨੇ ਆਪਣਾ ਜਾਣਾ। ਔਰ ਇਹਦਾ ਸਬੂਤ ਹੈ ਜਿਹੜੀ ਖਬਰ ਹੋ ਰਿਹਾ ਹੈ, BJP ਗਵਰਨਮੈਂਟ ਰਿਮੂਵਸ ਵੈਸਟਰਨ ਪੋਇਟਸ ਐਂਡ ਉਰਦੂ ਫਰਮ ਕਲਾਸ 8 ਟੈਕਸਟ ਬੁੱਕਸ ਇਨ ਰਾਜਸਥਾਨ। ਰਾਜਸਥਾਨ ਦੇ ਵਿੱਚ BJP ਦੀ ਸਰਕਾਰ ਹੈ ਔਰ 8ਵੀਂ ਜਮਾਤ ਦੀ ਜਿਹੜੀ ਉਹਨਾਂ ਦੀਆਂ ਟੈਕਸਟ ਬੁੱਕਸ ਨੇ ਉਹਨਾਂ 'ਚ ਉਹਨਾਂ ਨੇ ਅੰਗਰੇਜ਼ੀ ਦੀਆਂ ਕਵਿਤਾਵਾਂ ਔਰ ਜਿਹੜੀ ਹਿੰਦੀ ਉਹਨਾਂ ਦਾ ਸਿਲੇਬਸ ਹੈ ਉਹਦੇ 'ਚੋਂ ਕੁਝ ਜਿਹੜੀਆਂ ਉਰਦੂ ਰਚਨਾਵਾਂ ਨੇ ਜੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਹੈ। ਔਰ ਇਹ ਨਵੀਂ ਦਿੱਲੀ ਬੇਸਡ ਖਬਰ ਹੈ। ਡੇਟਲਾਈਨ, students in Rajasthan will no longer read about how the poetry of earth is never dead because the Bharatiya Janata Party led government has removed John Keats' poem on the grasshopper and cricket from the class 8th curriculum। ਇਹ ਜੌਨ ਕੀਟਸ ਬਹੁਤ ਵੱਡਾ ਅੰਗਰੇਜ਼ੀ ਦਾ ਕਵੀ ਹੈ, ਉਹਦੀ ਕਵਿਤਾ ਦਾ ਨਾਂ ਦਿੱਤਾ ਹੈ ਕਿ ਇਹਨੂੰ ਉਹਨਾਂ ਨੇ ਰਿਮੂਵ ਕਰ ਦਿੱਤਾ ਹੈ ਜੀ। They will also not to be scratching their heads over Thomas Hardy's When I Set Out for Lyoness, T.S. Eliot's Macavity, The Mystery Cat, Edward Lear's The Duck and the Kangaroo, and William Blake's The Schoolboy। ਇਹ ਅੰਗਰੇਜ਼ ਕਵੀ ਔਰ ਉਹਨਾਂ ਦੀਆਂ ਕੀ ਕਵਿਤਾਵਾਂ ਨੇ ਉਹਨਾਂ ਦਾ ਉਹਨਾਂ ਨੇ ਹਵਾਲਾ ਦਿੱਤਾ ਹੈ। In the first batch of revised textbooks, the state government has replaced works by acclaimed poets from the West with lesser-known writers with a more regional flavor, the Times of India reported on Wednesday। ਇਹ ਉਹਨਾਂ ਦੀ Times of India ਦੀ ਖਬਰ ਹੈ ਕਿ ਉਹਨਾਂ ਨੇ ਅੰਗਰੇਜ਼ ਕੱਢ ਕੇ ਤੇ ਲੋਕਲ ਜਿਹੜੇ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਨੇ ਉਹ ਕਰ ਦਿੱਤੀਆਂ। The books which recently arrived at the state textbook depots in Ajmer, Udaipur, Dausa, Bharatpur, Jaipur and now include poems such as My First Visit to the Bank, The Brave Lady of Rajasthan, Chittor, Sangeeta, The Brave Girl and The Glory of Rajasthan। ਉਹੀ ਫੇਕ ਹਿਸਟਰੀ ਜਿਹੜੀ ਉਹਨਾਂ ਨੇ 100 ਦੇ ਕਰੀਬ ਹਿੰਦੂਤਵੀ ਇਤਿਹਾਸਕਾਰ ਬਿਠਾ ਕੇ ਲਿਖਾਈ ਹੈ। ਔਰ ਫਿਰ in the Hindi textbook of class 8 chapters with Urdu words have also been removed। ਕਿ ਉਹਦੇ ਜਿਹੜੇ ਉਰਦੂ ਦੇ ਸੀ ਚੈਪਟਰ ਉਹ ਕੱਢ ਦਿੱਤੇ ਗਏ ਨੇ। Most of the Hindi chapters that were dropped were loaded with Urdu words which were difficult for the students to understand, a member of textbook committee told Times of India। We were also directed to strike out these chapters whose theme revolves around a particular faith। ਇਹਦਾ ਮਤਲਬ ਇਹ ਹੈ ਕਿ ਇਸਲਾਮ ਨਾਲ ਸੰਬੰਧਿਤ ਜਿਹੜਾ ਵੀ ਕੋਈ ਥੋੜੀ ਬਹੁਤ ਰੈਫਰੈਂਸ ਉਰਦੂ ਜ਼ਬਾਨ ਦੇ ਹਵਾਲੇ ਨਾਲ ਜਾਂ ਮੁਗਲ ਰਾਜ ਦੇ ਵੇਲੇ ਮੁਗਲਾਂ ਨੇ ਜ਼ੁਲਮ ਕੀਤੇ, ਪਰ ਜੋ ਵੀ ਤੁਸੀਂ ਭਾਰਤ ਦਾ ਆਰਕੀਟੈਕਚਰ ਅੱਜ ਵੀ ਰਾਜਸਥਾਨ ਦੇ ਵਿੱਚ ਫਤਿਹਪੁਰ ਸੀਕਰੀ ਹੋਏ, ਉਸ ਖਿੱਤੇ 'ਚ ਜੈਪੁਰ ਹੋਏ, ਦੂਜੀਆਂ ਥਾਵਾਂ ਹੋਣ, ਮੁਗਲਿਆ ਪੀਰੀਅਡ ਦਾ ਜਿਹੜਾ ਆਰਟ ਔਰ ਦੂਜਾ ਉਹਨਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ, ਕਿਲੇ ਜੀ ਔਰ ਹੋਰ ਚੀਜ਼ਾਂ ਜਿਹੜੀਆਂ ਨੇ, ਖੁਰਾਕ ਤੋਂ ਲੈ ਕੇ ਤੁਸੀਂ ਕੀ ਕੱਢੋਗੇ। ਔਰ ਮੈਂ ਕੱਲ੍ਹ ਹੀ ਕਿਤੇ ਹੋਰ ਪੜ੍ਹ ਰਿਹਾ ਸੀ ਕਿ ਇੱਕ 20ਵੀਂ ਸਦੀ 'ਚ ਇੱਕ ਮਰਾਠਾ ਰੂਲਰ ਨੇ ਕਿਹਾ ਆਪਣੇ ਵਜ਼ੀਰ ਨੂੰ ਕਿ ਜੀ ਫਰਮਾਨ ਜਾਰੀ ਕਰੋ ਕਿ ਜਿਹੜੇ ਸ਼ਬਦ ਉਰਦੂ ਦੇ ਨੇ ਉਹ ਜਿਹੜੇ ਨੇ ਉਸ ਫਰਮਾਨ ਰਾਹੀਂ ਬਾਹਰ ਕੱਢ ਦਿਓ। ਤੇ ਉਹ ਕਹਿਣ ਲੱਗਾ ਜੀ ਜਿਹੜਾ ਫਰਮਾਨ ਸ਼ਬਦ ਹੈ ਇਹ ਵੀ ਉਰਦੂ ਦਾ ਹੀ ਹੈ। ਕਹਿੰਦਾ ਜੀ ਇਹਦਾ ਦੱਸੋ ਹੁਣ ਕੀ ਹਿੰਦੀ ਬਣਾਈ ਹੈ ਜੀ। ਸੋ ਕਹਿਣ ਦਾ ਮਤਲਬ ਹੈ ਕਿ ਵੀ ਇਸ ਇੰਨੇ ਲੰਬੇ ਵਕਤ 'ਚ ਆਪਸੀ ਮੇਲ ਜੋਲ ਜ਼ਬਾਨ 'ਚ ਹੁਣ ਕਈ ਵਾਰ ਜਦੋਂ ਅਸੀਂ ਇਧਰਲਾ ਪ੍ਰਭਾਵ ਕਬੂਲਦੇ ਹਾਂ ਕਈ ਸ਼ਬਦ ਹਿੰਦੀ ਦੇ ਆ ਹੀ ਗਏ ਜਦੋਂ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਹਿੰਦੀ ਬੋਲ ਰਹੇ ਹਾਂ ਜੀ। ਔਰ ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਪੰਜਾਬੀ ਜ਼ਬਾਨ ਦੇ ਵਿੱਚ ਉਰਦੂ ਜਾਂ ਫਾਰਸੀ ਹੁਣ ਸਾਡੀਆਂ ਨਿਤਨੇਮ ਦੀਆਂ ਬਾਣੀਆਂ ਨੇ। ਹੁਣ ਤੁਸੀਂ ਜੇ ਕਹੋ ਗੁਰੂ ਸਾਹਿਬਾਨ ਨੇ ਤਾਂ ਗੁਰੂ ਗ੍ਰੰਥ ਸਾਹਿਬ 'ਚ ਆਲਮੋਸਟ 22-23 ਜ਼ਬਾਨਾਂ ਨੇ ਦੁਨੀਆ ਭਰ ਦੀਆਂ ਜਿਨ੍ਹਾਂ ਦੇ ਸ਼ਬਦ ਗੁਰੂ ਸਾਹਿਬ ਨੇ ਇਸਤੇਮਾਲ ਕੀਤੇ ਨੇ।
ਔਰ ਜੇ ਇਹਨਾਂ ਦਾ ਹਿੰਦੂਤਵੀ ਪਾਰਟ ਆ ਜਾਏ ਕਿ ਜੀ ਇਹ ਤਾਂ ਤੁਸੀਂ ਆਪਣੀ ਪ੍ਰੇਅਰ ਦੇ ਵਿੱਚ ਵੀ ਜਿਹੜਾ ਹੈ ਉਹ ਹਿੰਦੀ 'ਚ ਹੀ ਕਰਨੀ, ਉਹ ਮੰਤਰ ਤਾਂ ਸੰਸਕ੍ਰਿਤ ਦੇ ਹੀ ਪੜਾਉਣੇ ਨੇ ਜੀ। ਤੇ ਸਿੱਖਾਂ ਲਈ ਤਾਂ ਜਿਹੜਾ ਇਸ ਲਈ ਸਾਡਾ ਇਹਨਾਂ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਅਸੀਂ ਤਾਂ ਉਸ ਜਿਹੜਾ ਸਿਧਾਂਤ 'ਚ ਯਕੀਨ ਰੱਖਦੇ ਹਾਂ। ਸਾਡੇ ਤਾਂ ਗੁਰੂ ਸਾਹਿਬਾਨ ਦੀ ਬਾਣੀ ਜਦੋਂ ਅਸੀਂ ਜਾਪ ਸਾਹਿਬ ਪੜ੍ਹਦੇ ਹਾਂ ਰੋਜ਼ਾਨਾ ਕਿ ਗਨੀਮੁਲ ਸ਼ਿਕਸਤ ਹੈ, ਕਿ ਗਰੀਬੁਲ ਪਰਸਤ ਹੈ, बुलंदुल मकान है, जमीनुल जमान है, तमीजुल तमाम है, रुजूअल निधान है, हरीफुल अजीम है, रजायक यकीन है। ਹੁਣ ਜਦੋਂ ਮੈਂ ਇੱਕ ਦੋ ਫਾਰਸੀ ਦੇ ਸਕਾਲਰਸ ਜਿਨ੍ਹਾਂ ਨਾਲ ਕਦੇ ਮਿਲਣ ਦਾ ਮੌਕਾ ਸੀ, ਮੈਂ ਕਿਹਾ ਜੀ, ਉਹ ਕਹਿੰਦੇ ਜੀ ਸਾਡੇ ਲੋਕਾਂ ਨੇ ਫਾਰਸੀ ਸਿੱਖ ਰੋਜ਼ ਫਾਰਸੀ ਪੜ੍ਹਦੇ ਨੇ। ਮੈਂ ਕਿਹਾ ਜੀ ਇਹ ਸਾਡੀ ਰੋਜ਼ਾਨਾ ਪ੍ਰੇਅਰ ਔਰ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਹਿੰਦੂਤਵਾ ਦਾ ਜਿਸ ਕਿਸਮ ਦਾ ਵਰਤਾਰਾ ਹੈ ਨਾਜ਼ੀ ਲਾਈਕ, ਇਹ ਮਨੁੱਖਤਾ ਦੇ ਵਿਰੋਧੀ ਨੇ। ਉੱਥੋਂ ਦੀਆਂ ਸੱਭਿਅਤਾਵਾਂ ਨੂੰ ਜਿਹੜਾ ਜਿਸ ਤਰੀਕੇ ਦੇ ਨਾਲ ਇਹ ਡਿਸਟਰੋਏ ਕਰਕੇ ਇੱਕ ਫੇਕ ਸੱਭਿਅਤਾ ਉੱਥੇ ਉਸਾਰਨਾ ਚਾਹੁੰਦੇ ਨੇ, ਅਲਟੀਮੇਟਲੀ ਇਹ ਇਹਨਾਂ ਦਾ ਬਿਗਨਿੰਗ ਆਫ ਦਾ ਐਂਡ ਹੈ। ਜਦੋਂ ਕਿਸੇ ਜਿਵੇਂ ਔਰੰਗਜ਼ੇਬ ਦੀ ਸੋਚ ਸੀ ਕਿ ਭਾਈ ਮੈਂ ਇੱਥੋਂ ਸਾਰੀ ਉਹ ਪਲੂਰਲਿਜ਼ਮ ਖਤਮ ਕਰਦੇ ਹਾਂ ਜੀ, ਮੈਂ ਏਕਤਾ ਕਰਦੇ ਹਾਂ। ਔਰ ਇਸੇ ਲਈ ਜਦੋਂ ਭਾਈ ਸੰਤੋਖ ਸਿੰਘ 10ਵੇਂ ਪਾਤਸ਼ਾਹ ਨੂੰ ਟ੍ਰਿਬਿਊਟ ਦਿੰਦੇ ਨੇ ਤਾਂ ਬੜੀ ਖੂਬਸੂਰਤ ਗੱਲ ਉਹਨਾਂ ਨੇ ਕਹੀ, ਬ੍ਰਿਜ ਭਾਸ਼ਾ 'ਚ ਹੈ ਉਹਨਾਂ ਦੀ ਰਚਨਾ, ਕਿ ਉਹਨਾਂ ਨੇ ਇਹ ਕਿਹਾ ਵੀ ਛਾਏ ਜਾਤੀ ਏਕਤਾ ਅਨੇਕਤਾ ਬਿਲੋਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਪਰਪੱਕ ਜਾਤੇ ਧਰਮ ਤਸਕ ਜਾਤੇ, ਵਰਣ ਗਰਕ ਜਾਤੇ ਸਾਹਿਤ ਬੇਦਾਨ ਕੀ, ਦੇਵੀ ਦੇਵ ਦਿਓ ਰੇ ਸੰਤੋਖ ਸਿੰਘਾ ਦੂਰ ਹੋਤੇ, रूप मिट जाते कथा बेदन पुराण के, श्री गुरु गोबिंद सिंह पावन परम शूर, मूरत न होती जो पै करुणा निदान की। जी। कि जे पावन पवित्र और महा सूरबीर बहादुर और करुणा दे खजाने दया दी मूरत गुरु गोबिंद सिंह साहब ना हुंदे तां की होना सी, छाए जाती एकता अनेकता बिलोए जाती, कि एकता हो जानी सी ते अनेकता टुट जानी सी। ਹੁਣ ਗੱਲ ਬਹੁਤ ਵਾਰ ਇਹ ਗੱਲ ਸਮਝਣ ਵਾਲੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਏਕਤਾ ਤੋੜੀ। ਉਹ ਕਾਹਦੀ ਏਕਤਾ ਸੀ? ਔਰੰਗਜ਼ੇਬ ਨੂੰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ ਕਿ ਤੂੰ ਤਾਂ ਚਾਹੁੰਦਾ ਦੋ ਤੋਂ ਇੱਕ ਕਰਨਾ, ਮੈਂ ਤਾਂ ਤਿੰਨ ਬਣਾਉਣੇ ਚਾਹੁੰਦਾ, ਮੈਨੂੰ ਲੋੜ ਨਾ ਜੱਗ ਦੇ ਰੁਤਬਿਆਂ ਦੀ, ਨਾ ਮੈਂ ਪੀਰੀ ਦੀ ਖਾਹਿਸ਼ ਰਖਾਉਂਦਾ। ਵੀ ਤੂੰ ਤਾਂ ਕਹਿੰਦਾ ਵੀ ਇਹ ਦੋ ਮਜ਼ਹਬ ਜਿਹੜੇ ਨੇ ਇਹ ਨਹੀਂ ਆਏ, ਮੈਂ ਇੱਕ ਬਣਾ ਦੇਣਾ, ਸਭ ਨੂੰ ਰੰਗ ਦੇਣਾ ਉਸ ਰੰਗ ਦੇ ਵਿੱਚ ਇੱਕੋ ਮਜ਼ਹਬ ਦੇ। ਗੁਰੂ ਸਾਹਿਬ ਨੇ ਕਿਹਾ ਵੀ ਇਹ ਅਕਾਲ ਪੁਰਖ ਨੂੰ ਨਹੀਂ ਪਾਉਂਦਾ, ਭਾਵੇਂ ਕਿ ਜਿਹਨੂੰ ਤੂੰ ਖਤਮ ਕਰਨਾ ਚਾਹੁੰਦਾ ਉਹਨਾਂ 'ਚ ਸਾਡਾ ਵਿਸ਼ਵਾਸ ਨਹੀਂ ਹੈ, ਪਰ ਇਹ ਮੁੱਢਲਾ ਹੱਕ ਹੈ ਹਰ ਇੱਕ ਦਾ। ਸੋ ਜੇ ਸਿੱਖੀ ਸੋਚ ਉਦੋਂ ਅੜੀ ਔਰੰਗਜ਼ੇਬੀ ਸੋਚ ਨਾਲ, ਤੇ ਅੱਜ ਵੀ ਜਿਹੜੀ ਏਕਤਾ ਦੀ ਸੋਚ ਹੈ, ਹੁਣ ਇਹੀ ਕਹਿੰਦੇ ਨੇ ਜੀ ਹਿੰਦੁਸਤਾਨ, ਤੁਸੀਂ ਸਾਰੇ ਜਿਹੜੇ ਉਹ ਇੰਡਸ ਤੋਂ ਕੰਨਿਆ ਕੁਮਾਰੀ ਤੱਕ ਹਿੰਦੂ ਹੋ ਔਰ ਤੁਹਾਡੀ ਜ਼ਬਾਨ ਹਿੰਦੀ ਹੈ ਔਰ ਤੁਸੀਂ ਐਲਾਨ ਕਰੋ ਵੀ ਅਸੀਂ ਹਿੰਦੂ ਹਾਂ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਸੀਰੀਅਸ ਚੈਲੰਜ ਦੇ ਬਾਵਜੂਦ ਕਿ ਇੱਕ ਪਾਸੇ ਘਰ ਵਾਪਸੀ ਦੇ ਨਾਂ ਥੱਲੇ ਬੌਧੀਆਂ ਦਾ ਚੈਲੰਜ ਹੈ ਕਿ ਭਾਈ ਹੁਣ ਅਸੀਂ ਵਾਪਸ ਚੱਲੇ ਹਾਂ ਬੁੱਧ ਧਰਮ 'ਚ, ਪਰ ਜਿਸ ਤੇਜ਼ੀ ਨਾਲ, ਔਰ ਕਿਉਂਕਿ ਇਹਨਾਂ ਦੇ ਪਿੱਛੇ ਸਟੇਟ ਹੈ, ਜਦੋਂ ਸਟੇਟ ਹੁੰਦੀ ਹੈ ਆਪਣਾ RSS ਦਾ ਇੰਨਾ ਕੁ ਮਿਲੀਅਨਸ ਆਫ ਇਹਨਾਂ ਦੇ ਜਿਹੜੇ ਟ੍ਰੇਨਡ ਸੈਮਾਈ ਟ੍ਰੇਨਡ ਗੁੰਡੇ ਨੇ ਇਹਨਾਂ ਨੇ ਰੱਖੇ ਹੋਏ ਸ਼ਾਖਾਵਾਂ 'ਚ, ਇਹਨਾਂ ਦੇ ਨਾਲ ਜਿਹੜਾ ਹੈ ਜੇ ਅੰਟਿਲ ਅਨਲੈਸ ਕੋਈ ਗਲੋਬਲ ਇੰਟਰਵੈਂਸ਼ਨ ਨਹੀਂ ਹੋਏਗੀ, ਇਹ ਤਾਂ ਇੱਕ ਵਾਰੀ ਤਾਂ ਇਹ ਉਸ ਨਾਜ਼ੀਆਂ ਵਾਲੀ ਸਾਰੀ ਲਾਈਨ ਨੂੰ ਟੋ ਕਰਨਗੇ। ਬਾਕੀ ਦੇਖੋ ਕਿੱਧਰ ਨੂੰ ਗੱਲ ਜਾਂਦੀ ਹੈ। ਜੀ ਰੋਸ਼ਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।